ਬੰਦਾ ਕੋ ਬਾਹਰਲੇ ਮੁਲਕ ਚੋਂ ਆਇਆ ਤੇ ਜਦੋਂ ਘਰ ਆਇਆ ਨਾ ਤੇ ਸਾਰੇ ਰਿਸ਼ਤੇਦਾਰਾਂ ਭੈਣ ਭਰਾਵਾਂ ਨੂੰ ਜੋ ਵੀ ਗਿਫਟ ਲੈ ਕੇ ਆਇਆ ਸੀ ਉਹ ਦੇ ਦਿੱਤੇ। ਸ਼ਾਮ ਨੂੰ ਸੌਂ ਗਿਆ, ਜਦੋਂ ਸਵੇਰੇ ਉੱਠਿਆ ਨਾ ਤੇ ਘਰਾਂ ਦੇ ਵਿੱਚ ਪਿੰਡਾਂ ਥਾਵਾਂ ਜਾਂ ਸ਼ਹਿਰਾਂ 'ਚ ਵੀ ਰੂਟੀਨ ਹੋ ਸਕਦਾ ਇਸੇ ਤਰ੍ਹਾਂ ਹੀ ਹੋਵੇ ਕਿ ਸਵੇਰੇ ਉੱਠ ਕੇ ਤੇ ਮਾਈਆਂ ਜਿਹੜੀਆਂ ਨੇ ਵਾਸ਼ਿੰਗ ਮਸ਼ੀਨ ਲਾ ਲੈਂਦੀਆਂ, ਕੱਪੜੇ ਸੁਬਾਹ ਧੋ ਲਈਏ ਦੁਪਹਿਰ ਸੁੱਕ ਜਾਣ ਦੇ। ਉਹਦੀ ਮਾਂ ਨੇ ਨਾ ਕੱਪੜੇ ਧੋਣ ਲੱਗ ਪਈ ਵੀ ਪੁੱਤਰ ਸੁੱਤਾ ਉੱਠੇ ਦਾ ਤੇ ਬਾਅਦ 'ਚ ਇਹਨੂੰ ਰੋਟੀ ਪਕਾ ਕੇ ਦਿਆਂ ਦੀ। ਪਰ ਉਹ ਜਦੋਂ ਉੱਠਿਆ ਉੱਠ ਕੇ ਆਪਣੇ ਕਿਚਨ 'ਚ ਚਲਾ ਗਿਆ, ਜਾ ਕੇ ਕਿਚਨ ਦੇ ਵਿੱਚ ਜਿਹੜੇ ਛਾਬੇ ਛੁਬੇ ਪਏ ਸਨ ਉਹ ਫੋਲਿਆਂ ਵੇਖਿਆ ਤੇ ਘਰਾਤ ਦੀ ਰੋਟੀ ਬਚੀ ਪਈ ਸੀ। ਉਹ ਪੁੱਤਰ ਨੇ ਰੋਟੀ ਫੜ ਕੇ ਆਪਣੀ ਤਲੀ ਦੇ ਉੱਤੇ ਰੱਖੀ ਤੇ ਥੋੜੀ ਉੱਤੇ ਚੀਨੀ ਪਾ ਕੇ ਤੇ ਖਾਣ ਲੱਗ ਪਿਆ। ਮਾਂ ਉਹਦੀ ਨੇ ਜਦੋਂ ਖੜਕਾ ਵੇਖਿਆ ਵੀ ਕਿਚਨ ਦੇ ਵਿੱਚ ਕੋਈ ਵੜਿਆ ਤੇ ਬਾਹਰੋਂ ਕੱਪੜੇ ਧੋਂਦੀ ਆਈ ਨਾ, ਹੱਸ ਕੇ ਮੈਂ ਪੁੱਤਰ ਰੋਟੀ ਪਕਾ ਕੇ ਦਿਆਂ। ਉਹਨੇ ਕਿਹਾ ਨਹੀਂ ਮਾਂ ਜੀ, ਮੈਂ ਆ ਖਾ ਰਿਹਾ ਵਾਂ। ਮਾਂ ਵੇਖ ਕੇ ਪਰੇਸ਼ਾਨ ਹੋ ਗਈ। ਉਹਨੇ ਕਿਹਾ ਪੁੱਤਰਾ, ਜਿੱਥੇ ਤੂੰ ਆਪਣੇ ਘਰ ਦੇ ਭਾਂਡੇ ਚੁੱਕ ਮਾਰਦਾ ਹੁੰਦਾ ਹਜੇ ਤੇ ਉਹ ਨਿਸ਼ਾਨ ਨਹੀਂ ਮਿਟੇ ਵੀ ਮੈਨੂੰ ਤਾਜ਼ੀ ਰੋਟੀ ਚਾਹੀਦੀ ਹੈ, ਮੇਰੀ ਮੰਜੀ ਤੇ ਮਿਲਣੀ ਚਾਹੀਦੀ ਹਰ ਚੀਜ਼, ਤੇ ਅੱਜ ਤੂੰ ਖੁਦ ਹੀ ਉੱਠ ਕੇ ਤੇ ਬਈ ਰੋਟੀ ਖਾਣ ਡਿਆ ਵੇਂ। ਉਹ ਆਂਦਾ ਮਾਂ ਜੀ ਇਹ ਤੇ ਸਿਰਫ ਰਾਤ ਦੀ ਪੱਕੀ ਸੀ, ਅਸੀਂ ਬਾਹਰ ਜਦੋਂ ਕੰਮ ਕਰਨੇ ਆ ਨਾ ਉੱਥੇ ਅਸੀਂ ਚੌਂ ਦਿਨਾਂ ਦੀ ਬਈ ਰੋਟੀ ਖਾ ਲੈਂਦੇ ਆ, 8 ਦਿਨਾਂ ਦਾ ਫਰਿੱਜ 'ਚੋਂ ਪਿਆ ਸਾਲਣ ਖਾ ਲੈਂਦੇ ਆ। ਗੱਲ ਇਹ ਵੀ ਜਿਨ੍ਹਾਂ ਦੇ ਵੀ ਭਰਾ ਜਾਂ ਜਿਨ੍ਹਾਂ ਦੇ ਪੁੱਤਰ ਜਾਂ ਕਈਆਂ ਦੇ ਪਿਓ ਬਾਹਰਲੇ ਮੁਲਕਾਂ 'ਚ ਰਹਿੰਦੇ ਨੇ ਤੇ ਜਦੋਂ ਇੱਥੇ ਆਉਂਦੇ ਨੇ ਉਹਨਾਂ ਦੀ ਕਦਰ ਨਹੀਂ ਕਰਦੇ। ਮੈਂ ਵੇਖੇ ਨੇ ਕਿਸੇ ਤਰ੍ਹਾਂ ਬੜਿਆਂ ਲੋਕਾਂ ਨੂੰ ਜ਼ਲੀਲ ਕੀਤਾ ਇੱਥੇ ਰਹਿਣ ਵਾਲਿਆਂ ਨੇ। ਉਹਨਾਂ ਨੂੰ ਮੈਂ ਇੱਕੋ ਹੀ ਹੱਥ ਬੰਨ੍ਹ ਕੇ ਗੁਜ਼ਾਰਿਸ਼ ਕਰਨਾ ਕਿ ਤੁਹਾਡੇ ਵਾਸਤੇ ਇੱਕ ਕਮੈਂਟ ਮਰਦੇ ਨੇ। ਉਹਨਾਂ ਦੇ ਜ਼ਿਹਨ 'ਚ ਇੱਕੋ ਹੀ ਚੀਜ਼ ਹੁੰਦੀ ਹੈ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾ ਕੇ ਭੇਜੀਏ ਆਪਣੇ ਮੁਲਕ ਵਾਸਤੇ, ਆਪਣੀ ਔਲਾਦ ਵਾਸਤੇ, ਤੇ ਜਦੋਂ ਅਸੀਂ ਜਾਈਏ ਸਾਡੀ ਔਲਾਦ ਜਾਂ ਸਾਡੀ ਬੀਵੀ ਜਾਂ ਮਾਂ ਪਿਓ ਭੈਣਾਂ ਭਰਾ ਸਾਡੀ ਕਦਰ ਕਰਨ। ਇੱਥੇ ਉਹਨਾਂ ਨੂੰ ਕੀ ਮਿਲਦਾ? 90% ਲੋਕ ਇੱਥੇ ਉਹਨਾਂ ਨੂੰ ਧੋਖਾ ਦਿੰਦੇ ਨੇ, ਪਿਛਲੇ ਅਜਾਇਸ਼ੀ ਕਰਦੇ ਨੇ। ਜਦੋਂ ਵਾਪਸ ਆਉਂਦੇ ਨੇ ਆਣ ਕੇ ਜਾਂ ਤੇ ਉਹ ਵਿਚਾਰੇ ਫਿਰ ਕਿਤੇ ਦਿਹਾੜੀ ਮਜ਼ਦੂਰੀ ਕਰਦੇ ਮੈਂ ਵੇਖੇ ਨੇ, ਜਾਂ ਕੋਈ ਛੋਟੀ ਮੋਟੀ ਕਰਿਆਨੇ ਦੀ ਦੁਕਾਨ ਬਣਾ ਲੈਂਦੇ ਨੇ ਤੇ ਫਿਰ ਬਿਸਤਰਾ ਗੋਲ ਕਰਕੇ ਬਾਹਰ ਚਲੇ ਜਾਂਦੇ ਨੇ। ਉਹ ਯਾਰ ਉਹ ਜਿਹੜਾ ਪੈਸਾ ਭੇਜਦੇ ਨੇ ਉਹਦੀ ਕਦਰ ਕਰੋ, ਤੇ ਜਦੋਂ ਆਉਣ ਉਹਨਾਂ ਦੀ ਉਸ ਤੋਂ ਜ਼ਿਆਦਾ ਕਦਰ ਕਰਿਆ ਕਰੋ। ਤੁਹਾਡੇ ਵਾਸਤੇ ਇੱਕ ਮਿੰਟ ਕੰਮ ਕਰਦੇ ਨੇ ਪਏ।